ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਸਿੰਜਾਈ ਘੁਟਾਲੇ ਦੀ ਗੱਲ ਕਰਾਂਗੇ। ਸਿੰਜਾਈ ਘੁਟਾਲਾ ਉਹੀ ਹੈ ਜਿਹਦੇ ਵਿੱਚ ਤੁਸੀਂ ਹੁਣ ਅੱਜ ਕੱਲ੍ਹ ਦੇਖ ਰਹੇ ਹੋ ਕਿ ਸਾਬਕਾ ਅਕਾਲੀ ਮੰਤਰੀਆਂ ਤੇ 3 ਸਾਬਕਾ IAS ਅਧਿਕਾਰੀਆਂ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ, ਜਿਹਦੇ ਵਿੱਚ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਢਿੱਲੋਂ ਦਾ ਨਾਮ ਆਉਂਦਾ ਹੈ। ਇਹ ਜਿਹੜਾ ਗੁਰਿੰਦਰ ਠੇਕੇਦਾਰ ਆ, ਇਹਦਾ ਕੰਮਕਾਰ ਕਰਨ ਦਾ ਤਰੀਕਾ ਬੜਾ ਖਤਰਨਾਕ ਆ ਔਰ ਬੜੇ ਇੱਕ ਫਿਲਮੀ ਤਰੀਕੇ ਨਾਲ ਇਹਨੇ ਸਾਰੇ ਮਹਿਕਮੇ ਨੂੰ ਆਪਦੇ ਵਲੇਵੇਂ ਦੇ ਵਿੱਚ ਲਿਆ ਵਾ ਤੇ ਵੱਡੇ ਮੰਤਰੀਆਂ ਨੂੰ ਕਰੋੜਾਂ ਰੁਪਏ ਦੀ ਜਿਹੜੀ ਰਿਸ਼ਵਤ ਦਿੱਤੀ। ਔਰ ਇਸ ਬੰਦੇ ਦੀ ਕੰਪਨੀ ਦਾ ਟਰਨਓਵਰ 2006-07 ਦੇ ਵਿੱਚ ਮਹਿਜ਼ 4 ਕਰੋੜ 74 ਲੱਖ ਸੀ, ਜਿਹੜਾ ਕਿ 2016-17 ਦੇ ਵਿੱਚ ਵੱਧ ਕੇ ਤਕਰੀਬਨ 300 ਕਰੋੜ ਤੋਂ ਪਾਰ ਹੋ ਗਿਆ। ਔਰ ਇਹਦੇ ਵਿੱਚ ਗੋਰਖ ਧੰਦੇ ਦੇ ਵਿੱਚ ਇਹਨੇ ਜਿਹੜੇ ਗੰਢੇ ਸੀ ਅਫਸਰ ਮਹਿਕਮੇ ਦੇ, ਉਹ ਤੇ ਨਾਲੋਂ ਨਾਲ 2 ਸਾਬਕਾ ਅਕਾਲੀ ਮੰਤਰੀਆਂ ਤੇ ਵੀ ਦੋਸ਼ ਲੱਗਦੇ ਆ ਕਿ ਇਹਨਾਂ ਨੂੰ ਕਰੋੜਾਂ ਰੁਪਏ ਦਾ ਚੜਾਵਾ ਜਿਹੜਾ ਉਹ ਚੜਾਇਆ ਗਿਆ। ਅਸਲ ਦੇ ਵਿੱਚ ਇਹ ਕਹਾਣੀ ਵਾਪਰੀ ਕਿਵੇਂ, ਜਾਂ ਇਹ ਸਾਰੇ ਕਾਸੇ ਨੂੰ ਗੋਰਖ ਧੰਦੇ ਨੂੰ ਅੰਜਾਮ ਕਿਵੇਂ ਦਿੱਤਾ ਗਿਆ, ਇਹ ਪੈਸਾ ਇਹਨਾਂ ਕਮਾਇਆ ਕਿਵੇਂ ਗਿਆ ਔਰ ਇਹਦੇ ਬਦਲੇ ਠੇਕੇਦਾਰ ਦਿੰਦਾ ਕੀ ਸੀ। ਪਹਿਲੀ ਗੱਲ ਤਾਂ ਇਹ ਹੁੰਦੀ ਸੀ ਕਿ ਠੇਕੇਦਾਰ ਨੂੰ ਪਹਿਲਾਂ ਹੀ ਪਤਾ ਹੁੰਦਾ ਸੀਗਾ ਕਿ ਕਿਹੜੇ ਮਹਿਕਮੇ ਦੇ ਵਿੱਚ ਜਾਂ ਮਹਿਕਮੇ ਦੇ ਵਿੱਚ ਟੈਂਡਰ ਜਿਹੜਾ ਉਹ ਕਦੋਂ ਅਲਾਟ ਹੋਣਾ ਤੇ ਕਿਹੜੀਆਂ ਉਹਦੇ 'ਚ ਤਕਨੀਕੀ ਜ਼ਰੂਰਤਾਂ ਨੇ, ਕੰਮ ਪੂਰਾ ਕਰਨ ਦਾ ਟਾਈਮ ਕਿੰਨਾ ਵਾ ਤੇ ਨਾਲੋਂ ਨਾਲ ਉਹ ਟੈਂਡਰ ਅਲਾਟ ਕਿਹਨੇ ਕਰਨਾ। ਇਹ ਸਾਰੀ ਜਾਣਕਾਰੀ ਮਹਿਕਮੇ ਦੀਆਂ ਕਾਲੀਆਂ ਭੇਡਾਂ ਸਾਡੇ ਸਿਸਟਮ ਦੀਆਂ ਗੁਰਿੰਦਰ ਠੇਕੇਦਾਰ ਤੱਕ ਪਹੁੰਚਦੀਆਂ ਕਰਦੀਆਂ ਸੀ ਤੇ ਉਸ ਹਿਸਾਬ ਨਾਲ ਉਹ ਟੈਂਡਰ ਜਿਹੜਾ ਵਾ ਉਹ ਪਾ ਦਿੰਦਾ ਸੀ। ਉਸ ਤੋਂ ਬਾਅਦ ਇਹ ਬੰਦੇ ਦੀ ਕੰਪਨੀ ਦਾ ਟਰਨਓਵਰ ਵਧਿਆ ਕਿਵੇਂ, ਇਹ ਦੇਖੋ ਵੱਧਦਾ ਕਿਵੇਂ ਕਿ ਇਸ ਬੰਦੇ ਨੂੰ ਸਾਡੇ ਪੰਜਾਬ ਦੇ ਖਜ਼ਾਨੇ 'ਚੋਂ ਤਨਖਾਹਾਂ ਲੈਣ ਵਾਲੀਆਂ ਕਾਲੀਆਂ ਭੇਡਾਂ, ਸਾਡੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਐਸ਼ੋ ਆਰਾਮ ਕਰਨ ਵਾਲੀਆਂ ਕਾਲੀਆਂ ਭੇਡਾਂ ਮਹਿੰਗੇ ਹੋਟਲਾਂ 'ਚ ਰੋਟੀ ਖਾਣ ਬਦਲੇ ਔਰ ਕੁਛ ਚੰਦ ਕਰੋੜਾਂ ਰੁਪਇਆਂ ਦੇ ਬਦਲੇ ਆਪਦਾ ਜ਼ਮੀਰ ਵੇਚ ਕੇ ਠੇਕੇਦਾਰ ਨੂੰ ਸਰੈਂਡਰ ਕਰਕੇ ਉਹਨੂੰ ਫਿਰ 10 ਤੋਂ ਲੈ ਕੇ 50 ਗੁਣਾ ਵੱਧ ਤੱਕ ਜਿਹੜਾ ਇਹ ਕੰਮ ਸੀਗੇ ਅਲਾਟ ਕਰ ਦਿੰਦੀਆਂ ਸੀ। ਇਹੀ ਕਾਰਨ ਆ ਕਿ ਉਹਦੀ ਕੰਪਨੀ ਦਾ ਟਰਨਓਵਰ ਕੁਛ ਹੀ ਸਾਲਾਂ ਦੇ ਵਿੱਚ ਕਈ ਗੁਣਾ ਵੱਧ ਗਿਆ ਸੀ। ਔਰ ਇਹ ਬੰਦਾ ਕੀ ਕਰਦਾ ਸੀਗਾ, ਇਹ ਬੰਦਾ ਸੈਰਾਂ ਕਰਾਉਂਦਾ ਸੀ ਅਫਸਰਸ਼ਾਹੀ ਨੂੰ ਤੇ ਮਹਿੰਗੇ ਹੋਟਲਾਂ ਦੇ ਵਿੱਚ ਖਾਣੇ ਖਵਾਉਂਦਾ ਸੀ। ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਕਿ ਇਹਨੇ ਜਿਹੜੀ ਅਫਸਰਸ਼ਾਹੀ ਦੀਆਂ ਕਾਲੀਆਂ ਭੇਡਾਂ ਵਾਂ, ਇਹਨਾਂ ਭੇਡਾਂ ਨੂੰ ਜਹਾਜ਼ 'ਤੇ ਚੜ੍ਹਾ ਕੇ ਬਾਹਰਲੇ ਮੁਲਕਾਂ ਦੀ ਸੈਰ ਵੀ ਕਰਾਈ ਹੈ। ਪਰ ਇਹ ਸੁਖਬੀਰ ਬਾਦਲ ਦਾ ਕਰੀਬੀ ਦੱਸਿਆ ਗਿਆ ਤੇ ਸੁਖਬੀਰ ਬਾਦਲ ਦਾ ਕਰੀਬੀ ਠੇਕੇਦਾਰ ਆ ਤੇ ਇਹਨੇ ਬਖਸ਼ਿਆ ਬਾਦਲ ਕਾ ਹਲਕਾ ਵੀ ਨਹੀਂ। ਉਹ ਕਿਵੇਂ? 13ਵਾਂ ਵਿੱਤ ਕਮਿਸ਼ਨ ਪੰਜਾਬ ਨੂੰ ਸੇਮ ਦੀ ਸਮੱਸਿਆ ਵਾਸਤੇ 440 ਕਰੋੜ ਰੁਪਈਆ ਦਿੰਦਾ। 2012 ਦੀ ਗੱਲ ਆ ਇਹ। 2012 ਤੋਂ ਲੈ ਕੇ 15 ਤੱਕ 180 ਕਰੋੜ ਰੁਪਈਆ ਇੱਕ ਆਉਂਦਾ ਵਾ, 440 ਕਰੋੜ ਰੁਪਈਆ ਇੱਕ ਆਉਂਦਾ। ਮਿਲੀ ਭੁਗਤ ਕਰਕੇ ਟੈਂਡਰ ਇਹਨੂੰ ਅਲਾਟ ਕੀਤੇ ਗਏ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਕੋਲੇ ਤਕਨੀਕੀ ਜਿਹੜਾ ਸੀਗਾ ਮਹਿਕਮਾ ਸੀਗਾ, ਤਕਨੀਕੀ ਸਲਾਹਕਾਰ ਬੋਰਡ, ਉਹਦੇ ਬਾਵਜੂਦ ਇਸ ਬੰਦੇ ਦੀ ਸੁਖਬੀਰ ਬਾਦਲ ਨਾਲ ਨੇੜਤਾ ਸੀਗੀ ਜਿਉਂ ਦੇ ਆਲੇ ਦੁਆਲੇ ਜਿਹੜਾ ਝੁੰਡ ਆ ਉਹਦੇ ਵਿੱਚ, ਤੇ ਇਹਨੂੰ ਕੰਮ ਦਿੱਤਾ ਗਿਆ। 39 ਕਰੋੜ ਦਾ ਕੰਮ ਇਹਨੂੰ ਇੱਕ ਦਿੱਤਾ ਗਿਆ ਤੇ ਇਹਨੇ ਕੰਮ ਦੇ ਵਿੱਚ ਜਿਹੜੀਆਂ ਬੇਨਿਯਮੀਆਂ ਕੀਤੀਆਂ ਔਰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਕੀਤੀ। ਅਬੁਲ ਖੁਰਾਣਾ ਡਰੇਨ, ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜਾ ਪਿੱਛੇ ਜੇ ਮੀਂਹ ਪਏ ਸੀਗੇ ਤੇ ਉਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਹਲਕਿਆਂ ਦਾ ਦੌਰਾ ਕਰਨ ਗਏ ਸੀਗੇ ਤੇ ਅਬੁਲ ਖੁਰਾਣਾ ਡਰੇਨ ਦੇ ਕੰਮ ਦੇ ਵਿੱਚ ਵੀ ਇਹਨੇ ਬਹੁਤ ਬੇਨਿਯਮੀਆਂ ਕੀਤੀਆਂ ਔਰ ਇਹਨੇ ਮਾਣਾਈਆਂ ਕੀਤੀਆਂ, ਇੱਕ ਤਰੀਕੇ ਨਾਲ ਇਹ ਕਹਿ ਸਕਦੇ ਹਾਂ। ਅਬੁਲ ਖੁਰਾਣਾ ਪਿੰਡ ਕਿੱਥੇ ਪੈਂਦਾ? ਅਬੁਲ ਖੁਰਾਣਾ ਪਿੰਡ ਲੰਬੀ ਕੰਸਟੀਚੁਐਂਸੀ ਦੇ ਵਿੱਚ ਪੈਂਦਾ ਵਾ ਤੇ ਬਾਦਲ ਪਿੰਡ ਤੋਂ ਮਹਿਜ਼ ਮੇਰਾ ਖਿਆਲ 20-25 ਕਿਲੋਮੀਟਰ ਵੀ ਦੂਰ ਮਸਾਂ ਹੋਊਗਾ, ਜੇ ਵੇਖੀਏ ਤਾਂ ਇੰਨਾ ਵੀ ਨਹੀਂ ਹੋਣਾ। ਖੈਰ, ਇਹ ਹੁਣ ਕਰਦਾ ਕੀ ਸੀਗਾ? ਕਰਦਾ ਇਹ ਸੀਗਾ ਕਿ ਇਹ ਮਹਿਕਮੇ ਤੋਂ ਬਿੱਲ ਪਾਸ ਕਰਾਉਣੇ ਹੁੰਦੇ, ਕੰਮ ਅਲਾਟ ਕਰਾਉਣ ਦੇ, ਮਸ਼ੀਨਾਂ ਦੀ ਖਰੀਦੋ ਫਰੋਖਤ ਦੇ ਵਿੱਚ ਰਿਸ਼ਵਤ ਦੀ ਗੱਲ ਕਬੂਲੀ ਸੀ। ਠੇਕੇਦਾਰ ਵੱਲੋਂ 2 ਸਾਬਕਾ ਮੰਤਰੀਆਂ ਤੇ ਨਿੱਜੀ ਸਹਾਇਕਾਂ ਨੂੰ ਵੀ ਮੋਟਾ ਗੱਫਾ ਦੇਣ ਦੇ ਖੁਲਾਸੇ ਕੀਤੇ ਗਏ ਸੀਗੇ। ਗੁਰਿੰਦਰ ਠੇਕੇਦਾਰ ਦੀ ਕੰਪਨੀ ਦਾ ਟਰਨਓਵਰ ਮੈਂ ਦੱਸ ਹੀ ਚੁੱਕਿਆ, 2007 ਤੋਂ ਲੈ ਕੇ 15-16 ਤੱਕ ਕਈ ਗੁਣੇ ਵੱਧ ਗਿਆ, 300 ਕਰੋੜ ਤੋਂ ਵੀ ਪਾਰ ਹੋ ਗਿਆ ਸੀ। ਹੁਣ ਇਹ ਹੋਇਆ ਕਿ ਗੁਰਿੰਦਰ ਨੇ ਆਪ ਵਿਜੀਲੈਂਸ ਕੋਲੇ ਖੁਲਾਸਾ ਕੀਤਾ ਸੀਗਾ ਕਿ ਇੱਕ ਸੇਵਾ ਮੁਕਤ ਅਧਿਕਾਰੀ ਨੂੰ 5.5 ਕਰੋੜ ਰੁਪਈਆ ਤੇ ਦੂਜੇ ਅਧਿਕਾਰੀ ਨੂੰ 8.5 ਕਰੋੜ ਤੇ ਤੀਜੇ ਸੇਵਾ ਮੁਕਤ ਅਧਿਕਾਰੀ ਨੂੰ 7 ਕਰੋੜ ਰੁਪਈਆ ਦਿੱਤਾ ਸੀਗਾ। ਇੱਕ ਮੰਤਰੀ ਦੇ PA ਨੂੰ 2.5 ਕਰੋੜ ਰੁਪਈਆ ਤੇ ਦੂਜੇ ਮੰਤਰੀ ਨੂੰ 7 ਕਰੋੜ 35 ਲੱਖ ਰੁਪਈਆ ਤੇ ਨਿੱਜੀ ਸਹਾਇਕ ਨੂੰ 50 ਲੱਖ ਰੁਪਈਆ ਜਿਹੜਾ ਵਾ ਉਹ ਦੇਣਾ ਮੰਨਿਆ ਸੀਗਾ। ਇੱਕ ਮੰਤਰੀ ਨੂੰ ਇਹਨੇ 4 ਕਰੋੜ ਰੁਪਈਆ ਵੀ ਦੇਣਾ ਮੰਨਿਆ ਸੀਗਾ ਤੇ ਇਹ ਪੈਸੇ ਲੈਂਦੇ ਸੀਗੇ ਇਹ ਜਿਹੜੇ ਲੋਕ ਆ ਮਰੀਆਂ ਜ਼ਮੀਰਾਂ ਵਾਲੇ, ਭ੍ਰਿਸ਼ਟਾਚਾਰੀ, ਕੁਰਸੀਆਂ ਦਾ ਗਲਤ ਲਾਭ ਉਠਾਉਣ ਵਾਲੇ, ਇਹ ਲੈਂਦੇ ਸੀਗੇ ਕਿ ਬਿੱਲ ਪਾਸ ਕਰ ਦਿਆਂਗੇ ਠੇਕੇਦਾਰਾ ਤੈਨੂੰ ਕੰਮ ਦਵਾ ਦਿਆਂਗੇ ਤੇ ਕਮਿਸ਼ਨ ਸਾਨੂੰ ਜਿਹੜਾ ਉਹ ਦੇ ਦੀ, ਜਾਣੀ ਕਿ ਦਲਾਲੀ ਖਾਂਦੇ ਸੀ ਇਹ। ਤੇ ਨਾਲ ਇਹ ਵੀ ਹੈ ਕਿ ਇਹਦਾ ਗੰਢ ਧੁੱਪ ਕਿਵੇਂ ਹੁੰਦੀ ਹੈ
ਕਿਹਾ ਤਾਂ ਇਹ ਵੀ ਜਾ ਰਿਹਾ ਕਿ ਕੁਛ ਮਹਿਕਮੇ ਦੇ ਜਿਹੜੇ ਅਫਸਰ ਸੀਗੇ ਉਹਨਾਂ ਦੇ ਪੁੱਤ ਜਿਹੜੇ ਆ ਉਹ ਇਹਦੇ ਨੇੜਲੇ ਸੀਗੇ, ਤੇ ਨਾਲੋਂ ਨਾਲ ਇਹ ਵੀ ਹੈ ਕਿ ਇੱਕ ਸਿੰਜਾਈ ਵਿਭਾਗ ਦਾ ਚੀਫ ਇੰਜੀਨੀਅਰ ਜਿਹੜਾ ਉਹ ਗੁਰਿੰਦਰ ਸਿੰਘ ਦਾ ਅਫਸਰਾਂ ਤੇ ਸਿਆਸਤਦਾਨਾਂ ਨਾਲ ਤਾਰਫ ਕਰਵਾਉਂਦਾ ਵਾ, ਤੇ ਉਸ ਤੋਂ ਬਾਅਦ ਸੌਦੇ ਦੀ ਸਿੱਧੀ ਗੱਲ ਹੁੰਦੀ ਹੈ। ਇੱਕ ਆਈਐਸ ਅਫਸਰ ਬਾਰੇ ਤਾਂ ਇਹ ਵੀ ਖੁਲਾਸਾ ਹੋਇਆ ਕਿ ਉਸਨੇ ਸਿੰਜਾਈ ਵਿਭਾਗ ਵਿਚਲੇ ਗੋਰਖ ਧੰਦੇ ਨੂੰ ਚੱਲਦਾ ਰੱਖਣ ਦੇ ਲਈ ਇੱਕ ਮੋਬਾਈਲ ਫੋਨ ਇਹਨੂੰ ਦਿੱਤਾ, ਤੇ ਸੈਲੂਲਰ ਫੋਨ ਹਰ 6 ਮਹੀਨਿਆਂ ਦੇ ਵਿੱਚ ਬਦਲ ਦਿੱਤਾ ਜਾਂਦਾ ਸੀਗਾ। ਤੇ ਸੂਤਰਾਂ ਦੇ ਮੁਤਾਬਕ ਇਹ ਮੋਬਾਈਲ ਫੋਨ ਹੀ ਸਾਰੇ ਗੁਪਤ ਧੰਦਿਆਂ ਦਾ ਜਿਹੜਾ ਉਹ ਭੇਤ ਆ। ਇਹਨਾਂ ਫੋਨਾਂ ਦੀ ਜੇਕਰ ਕਾਲ ਡਿਟੇਲ ਵਿਜੀਲੈਂਸ ਕਢਾਵੇ ਤਾਂ ਇਹ ਸਾਰੇ ਧੰਦੇ ਤੋਂ ਜਿਹੜਾ ਉਹ ਗੋਰਖ ਧੰਦੇ ਤੋਂ ਪਰਦਾ ਚੁੱਕਣਾ ਆਸਾਨ ਹੋਵੇਗਾ। ਹੁਣ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ 2017 ਦੇ ਵਿੱਚ, ਉਹਨੇ ਵੀ ਇਸ ਮਸਲੇ ਦੇ ਵਿੱਚ ਕੱਖ ਨਹੀਂ ਕੀਤਾ, ਉਹਨੇ ਕਿਸੇ ਮਸਲੇ ਦੇ ਵਿੱਚ ਵੀ ਨਹੀਂ ਕੁਛ ਕੀਤਾ। ਚਰਨਜੀਤ ਚੰਨੀ ਦੀ ਸਰਕਾਰ ਆਉਂਦੀ ਹੈ, ਉਹ ਵੀ ਇਸ ਮਸਲੇ ਦੇ ਵਿੱਚ ਕੁਛ ਨਹੀਂ ਕਰ ਪਾਉਂਦੇ। ਕਿਉਂ ਨਹੀਂ ਕਰਦੇ? ਵਿਜੀਲੈਂਸ ਨੂੰ ਕਿਹਨੇ ਰੋਕਿਆ ਸੀ ਔਰ ਇਹ ਰਿਪੋਰਟਾਂ ਬਾਹਰ ਨਿਕਲ ਕੇ ਕਿਉਂ ਨਹੀਂ ਆਈਆਂ? ਇਹ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਦੇ ਸਕਦੇ ਆ। ਉਸ ਤੋਂ ਬਾਅਦ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਦਾ ਜਿਹੜਾ ਇੱਕ ਝੰਡਾ ਬਰਦਾਰ ਹੈ, ਜਿਹੜਾ ਕਹਿੰਦਾ ਕਿ ਮੈਂ ਬੜਾ ਇਮਾਨਦਾਰ ਹੈ, ਇਮਾਨਦਾਰੀ ਦਾ ਜਿਹੜਾ ਆਪਦੇ ਆਪ ਨੂੰ ਝੰਡਾ ਬਰਦਾਰ ਹੋਣ ਦਾ ਦਾਅਵਾ ਕਰਦਾ, ਉਹਦੇ ਘਰੇ ਜਾ ਕੇ ਵੀ 7 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਖੁਲਾਸਾ ਹੋਇਆ। ਤੇ ਖਾਸ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਦੋਂ ਦੀ ਵਿਜੀਲੈਂਸ ਸਰਗਰਮ ਹੋਈ ਹੈ, ਉਦੋਂ ਤੋਂ ਜਿਹੜੇ ਕਾਂਗਰਸ ਸਰਕਾਰ ਦੇ ਵਿੱਚ ਵਿਜੀਲੈਂਸ ਦੇ ਅਫਸਰ ਸੀਗੇ ਉਹਨਾਂ ਦੇ ਸੰਗ ਵੀ ਸੁੱਕੇ ਪਏ ਨੇ। ਹੁਣ ਗੱਲਾਂ ਤਾਂ ਸੁਣਨ ਦੇ ਵਿੱਚ ਇਹ ਵੀ ਆਈਆਂ ਕਿ ਇੱਕ ਅਫਸਰ ਦਾ ਮੁੰਡਾ ਵੀ ਗੁਰਿੰਦਰ ਦੇ ਨਾਲ ਰਹਿੰਦਾ ਸੀ, ਤੇ ਉਹ ਸਾਰਾ ਜੋ ਪ੍ਰਕਰਨ ਚੱਲਦਾ ਸੀਗਾ ਉਹ ਇਹਨੂੰ ਦੱਸਦਾ ਸੀਗਾ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧ ਨੇ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ, ਇਹਨਾਂ ਦੇ ਹੁਣ 3 ਸੇਵਾ ਮੁਕਤ ਆਈਐਸ ਅਧਿਕਾਰੀ ਹੈ ਜਿਨ੍ਹਾਂ ਦੇ ਖਿਲਾਫ ਲੁੱਕਆਊਟ ਸਰਕੂਲਰ ਜਿਹੜਾ ਵਿਜੀਲੈਂਸ ਨੇ ਜਾਰੀ ਕਰਵਾ ਲਿਆ। ਸੋ ਪ੍ਰਭਾਵ ਸਰਕਾਰ ਇਹ ਸਿਰਜ ਰਹੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਬੜੀ ਵੱਡੀ ਲੜਾਈ ਛੇੜੀ ਹੋਈ ਹੈ, ਤੇ ਉਸ ਲੜਾਈ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕੰਮ ਕਰ ਰਹੇ ਹਾਂ, ਪਰ ਅਸਲ ਦੇ ਵਿੱਚ ਆਪਾਂ ਦੇਖਿਆ ਕਿ ਕਈ ਵਾਰੀ ਕੇਸ ਜਿਹੜਾ ਟੁੱਟ ਜਾਂਦੇ ਆ। ਹੁਣ ਵਿਜੀਲੈਂਸ ਸਰਗਰਮੀਆਂ ਤਾਂ ਦਿਖਾ ਰਹੀ ਹੈ, ਸੰਘ ਵੀ ਸਾਬਕਾ ਅਫਸਰਾਂ ਦੇ ਸੁੱਕੇ ਹੋਏ ਨੇ, ਪਰ ਇਹਨਾਂ ਘੁਟਾਲਿਆਂ ਦੇ ਵਿੱਚ ਅਸਲ ਦੋਸ਼ੀ ਕੌਣ ਹੈ? ਕਿ ਜੋ ਵਿਜੀਲੈਂਸ ਦੇ ਕੋਲੇ ਗੁਰਿੰਦਰ ਸਿੰਘ ਠੇਕੇਦਾਰ ਨੇ ਜੋ ਇਕਬਾਲੀਆ ਬਿਆਨ ਦਿੱਤੇ ਸੀਗੇ ਕਿ ਮੈਂ ਇੰਨੇ ਕਰੋੜ ਫਲਾਂ ਬੰਦੇ ਨੂੰ ਦਿੱਤੇ, ਔਰ 1000 ਕਰੋੜ ਰੁਪਏ ਦਾ ਇਹ ਜਿਹੜਾ ਘੁਟਾਲਾ ਵਾ ਇਹ ਦੱਸਿਆ ਜਾ ਰਿਹਾ। ਔਰ ਇਸ ਘੁਟਾਲੇ ਦੇ ਵਿੱਚ ਖਾਸ ਗੱਲ ਇਹ ਹੈ ਕਿ ਇੱਕ ਸੈਲੂਲਰ ਫੋਨ ਦਿੱਤਾ ਗਿਆ ਸੀ ਮਹਿਕਮੇ ਵੱਲੋਂ, ਔਰ ਤੁਸੀਂ ਦੇਖੋ ਵੀ ਜਿਵੇਂ ਕਾਲੀਆਂ ਭੇਡਾਂ ਜਿਹੜੀਆਂ ਨੇ ਮਹਿਕਮਿਆਂ ਦੇ ਵਿੱਚ ਬੈਠੀਆਂ, ਜਿਨ੍ਹਾਂ ਨੇ ਖਾਣਾ ਵੀ ਪੰਜਾਬ ਦਾ ਵਾ, ਜਿਨ੍ਹਾਂ ਨੇ ਹੰਡਾਉਣਾ ਵੀ ਪੰਜਾਬ ਦਾ, ਹੁਕਮ ਵੀ ਪੰਜਾਬ ਦੇ ਲੋਕਾਂ ਦੇ ਵਜਾਉਣੇ ਆ। ਔਰ ਇਹਨਾਂ ਦੇ ਤੁਸੀਂ ਦੇਖੋ ਵੀ ਇਹ ਜਿਹੜੇ ਆਈਐਸ ਅਧਿਕਾਰੀ ਹੈ, ਇਹਨਾਂ ਦੇ ਵਿੱਚੋਂ ਸਾਰੇ ਨਹੀਂ, ਕਈ ਤਾਂ ਇੰਨੇ ਹੰਕਾਰੇ ਆ ਵੀ ਜੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੰਦਾ ਚੱਲ ਜਾਵੇ ਤੇ ਇੱਕ ਗੱਲ ਦੂਜੀ ਵਾਰੀ ਪੁੱਛ ਲਵੇ ਤਾਂ ਇਹ ਹੰਕਾਰੇ ਅਫਸਰ ਜਿਹੜੇ ਆ ਉਹਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆ, ਜਦ ਕਿ ਤਨਖਾਹ ਇਹਨਾਂ ਨੂੰ ਟੈਕਸ ਪੇਅਰ ਦਿੰਦੇ ਆ। ਸੋ ਇਹ ਗੁਰਿੰਦਰ ਸਿੰਘ ਠੇਕੇਦਾਰ ਦਾ ਪੂਰਾ ਕੱਚਾ ਚਿੱਠਾ ਹੈ ਕਿ ਕਿਸ ਤਰੀਕੇ ਨਾਲ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਸੀਗਾ ਕਿੱਥੇ ਟੈਂਡਰ ਨਿਕਲਣਾ ਹੈ, ਕੀ ਉਹਦੀਆਂ ਤਕਨੀਕੀ ਜ਼ਰੂਰਤਾਂ ਨੇ, ਕਿਹਨੇ ਟੈਂਡਰ ਪਾਸ ਕਰਨਾ ਹੈ, ਕਿਹੜਾ ਫਿਰ ਟੈਂਡਰ ਦੀ ਕਿੰਨੀ ਰਕਮ ਹੈ, ਤੇ ਉਹਦੇ ਵਿੱਚ ਫਿਰ ਮਸ਼ੀਨਾਂ ਕਿੱਥੋਂ ਖਰੀਦਣੀਆਂ, ਕਿਵੇਂ ਬਿੱਲ ਭੁਗਤਾਉਣੇ ਆ, ਕਿਹਨੂੰ ਕਮਿਸ਼ਨ ਦੇਣਾ, ਔਰ ਇਹ ਸਾਰਾ ਕੁਛ ਜਿਹੜਾ ਵਾ ਉਹ ਤੈਅ ਹੁੰਦਾ ਸੀ। ਤੇ ਇਸ ਤਰ੍ਹਾਂ ਕਈ ਘੁਟਾਲਿਆਂ ਨੂੰ ਜਨਮ ਦਿੱਤਾ ਗਿਆ। ਕਈ ਘੁਟਾਲੇ ਜਿਹੜੇ ਆ ਉਹ ਕੀਤੇ ਗਏ ਸਿੰਜਾਈ ਮਹਿਕਮੇ ਦੇ ਵਿੱਚ, ਵੱਖ-ਵੱਖ ਕੰਮਾਂ ਦੇ ਵਿੱਚ, ਔਰ ਇਹ ਮਿਹਰਬਾਨੀਆਂ ਹੋਈਆਂ ਸੁਖਬੀਰ ਬਾਦਲ ਦੇ ਕਰੀਬੀ ਅਫਸਰਾਂ ਦੀਆਂ, ਕੁਛ ਆਪਦੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਅਫਸਰਾਂ ਦੀਆਂ, ਕੁਛ ਹੋਰ ਅਫਸਰਾਂ ਦੀਆਂ ਮਿਹਰਬਾਨੀਆਂ ਸਦਕਾ 10 ਤੋਂ ਲੈ ਕੇ 50 ਗੁਣਾ ਵੱਧ ਤੱਕ ਟੈਂਡਰ ਜਿਹੜੇ ਆ ਅਲਾਟ ਕੀਤੇ ਗਏ। ਇਹਦੇ ਵਿੱਚ ਇੱਕ ਕੰਮ ਅਬੁਲ ਖੁਰਾਣੇ ਦਾ ਵੀ ਆਉਂਦਾ। ਸੋ ਇਹਨਾਂ ਮਸਲਿਆਂ ਦੇ ਵਿੱਚ ਕੀ ਜੋ ਇਕਬਾਲੀਆ ਬਿਆਨ ਨੇ ਜਾਂ ਜੋ ਵਿਜੀਲੈਂਸ ਦੀ ਜਾਂਚ ਹੈ ਕਿ ਵਾਕਈ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ, ਜਿਨ੍ਹਾਂ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤੇ ਗਏ ਨੇ ਕਿ ਉਹਨਾਂ ਤੋਂ ਵਾਕਈ ਪੁੱਛਗਿੱਛ ਕੀਤੀ ਜਾਊਗੀ, ਜੇਕਰ ਕੀਤੀ ਜਾਊਗੀ ਤਾਂ ਕੀ ਪੰਜਾਬ ਦੇ ਖਜ਼ਾਨੇ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਲੋਕਾਂ ਨੂੰ ਕੀ ਸਜ਼ਾਵਾਂ ਦਿੱਤੀਆਂ ਜਾਣਗੀਆਂ? ਇਹ ਵੱਡੇ ਸਵਾਲ ਨੇ। ਔਰ ਸਰਕਾਰ ਜਿਸ ਤਰੀਕੇ ਨਾਲ ਇਹ ਪ੍ਰਭਾਵ ਸਿਰਜ ਰਹੀ ਹੈ ਕਿ ਅਸੀਂ ਬੜੇ ਲੱਗੇ ਹੋਏ ਹਾਂ ਤਹਿ ਦਿਲੋਂ ਜਾਂ ਬੜੀ ਤਨਦੇਹੀ ਦੇ ਨਾਲ ਲੱਗੇ ਹੋਏ ਹਾਂ, ਉਹ ਉਹਦੇ ਤੈਅ ਹੋਊਗਾ ਜਿਸ ਦਿਨ ਇਹਨਾਂ ਘੁਟਾਲਿਆਂ ਦੇ ਵਿੱਚ ਮਿਸਾਲੀ ਸਜ਼ਾਵਾਂ